Canadian intelligence services have gathered information indicating some MPs and senators are collaborating with foreign governments to advance their own interests. Some of this behavior is unlikely to lead to criminal charges because of Canada's failure to strengthen the ability to gather prosecutable evidence from intelligence, but examples include parliamentarians communicating frequently with foreign missions before or during a political campaign to obtain support from community groups or businesses which diplomatic missions promise to quietly mobilize in a candidate's favor. Some parliamentarians are also accepting knowingly or though willfully blindness funds or benefits from foreign missions or their proxies which have been layered or otherwise disguised to conceal their source. It is received intelligence indicating some MPs and senators are providing foreign diplomatic officials with privileged information on the work or opinions of fellow parliamentarians, knowing that such information will be used by those officials to inappropriately pressure parliamentarians to change their position. ਨਾ ਦੱਸੋ ਕਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਕਿਹੜੇ ਸੈਨੇਟਰ ਨੇ ਜਿਹੜੇ ਫੋਰਨ ਗਵਰਨਮੈਂਟਸ ਦੇ ਨਾਲ ਹੌਬਨੌਬ ਕਰਦੇ ਨੇ, ਉਹਨਾਂ ਤੋਂ ਮੁਫਾਦ ਲਏ ਨੇ ਜਾਂ ਉਹਨਾਂ ਨੇ ਜਿਹੜਾ ਕੈਨੇਡੀਅਨ ਇਨਰ ਜਿਹੜੀ ਕਹਾਣੀ ਹੈ ਉਹ ਲੀਕ ਕੀਤੀ ਹੈ। व्यूअर्स वेलकम बैक ऑन प्रोग्राम। व्यूअर्स गलबात करन जा रहे हैं कि पिछले दिनी कैनेडियन इंटैलीजेंस सर्विस वालों जारी एक रिपोर्ट अनुसार एक इंकशाफ किया गया सी कि कैनेडा के कुछ सैनेटर ਅਤੇ MP ਬਾਹਰਲੀਆਂ ਸਰਕਾਰਾਂ ਨਾਲ ਰਾਬਤਾ ਰੱਖਦੇ ਹਨ, ਪਰ ਉਹਨਾਂ ਦੇ ਨਾਮ ਨਹੀਂ ਸਨ ਦੱਸੇ ਗਏ। ਸੋ ਕੈਨੇਡੀਅਨ ਪਾਰਲੀਮੈਂਟ ਵਿੱਚ ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਨੇ ਪਾਰਲੀਮੈਂਟ ਵਿੱਚ ਇਸ ਸਵਾਲ ਨੂੰ ਚੱਕਿਆ ਅਤੇ ਕਿਹਾ ਉਹਨਾਂ ਸਿਆਸਤਦਾਨਾਂ ਦੇ ਨਾਂ ਜਨਤਕ ਕੀਤੇ ਜਾਣ ਜਿਹੜੇ ਬਾਹਰਲੀਆਂ ਸਰਕਾਰਾਂ ਨਾਲ ਰਾਬਤੇ ਵਿੱਚ ਹਨ। ਸੰਬੰਧਿਤ ਵਜ਼ੀਰ ਵੱਲੋਂ ਇਸ ਦਾ ਗੋਲਮੋਲ ਜਿਹਾ ਜਵਾਬ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਸੈਮੀਨਾਰ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਬਰੈਂਪਟਨ ਸਿਟੀ ਹਾਲ ਦੇ ਵਿੱਚ ਰੱਖਿਆ ਗਿਆ, ਉਹਦੇ 'ਚ ਵੀ ਇੱਕ ਉਹਨਾਂ ਦੇ ਪ੍ਰੋਮੀਨੈਂਟ ਯੰਗ ਐਕਟਿਵਿਸਟ ਨੇ ਜ਼ਿਕਰ ਕੀਤਾ ਸੀ ਕਿ ਵੀ ਕਿਉਂ ਨਹੀਂ ਕੈਨੇਡੀਅਨ ਗੌਰਮੈਂਟ ਉਹਨਾਂ ਪੋਲੀਟੀਸ਼ੀਅਨਸ ਦੇ ਨਾਂ ਜਨਤਕ ਕਰਦੀ ਜਿਨ੍ਹਾਂ ਦਾ ਜ਼ਿਕਰ ਉਸ ਰਿਪੋਰਟ 'ਚ ਕੀਤਾ ਗਿਆ, ਜਿਹੜੀ RCMP ਜਾਂ ਉਸ ਤੋਂ ਇਲਾਵਾ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ ਕੱਢੀ, ਜਿਹਦੇ 'ਚ ਉਹਨਾਂ ਨੇ ਕਿਹਾ ਇੰਟੈਲੀਜੈਂਸ ਸਰਵਿਸਿਜ਼ ਨੇ ਕਿ ਕਿਵੇਂ ਕੁਛ ਪੋਲੀਟੀਸ਼ੀਅਨ ਜਿਨ੍ਹਾਂ ਦੇ ਵਿੱਚ ਸੈਨੇਟਰ ਔਰ MP ਸ਼ਾਮਲ ਨੇ ਉਹ ਹੌਬਨੌਬ ਕਰਦੇ ਰਹੇ ਨੇ ਬਾਹਰਲੀਆਂ ਫੋਰਨ ਗਵਰਨਮੈਂਟਸ ਨਾਲ, ਉਹਨਾਂ ਤੋਂ ਫੰਡਿੰਗ ਵੀ ਹੋਈ ਹੈ। ਔਰ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਨਾਂ ਜਨਤਕ ਕਰਨੇ ਜਿਹੜੇ ਨੇ ਉਸ ਰਿਪੋਰਟ 'ਚ ਕਿਹਾ ਗਿਆ ਸੀ ਕਿ RCMP ਦਾ ਕੰਮ ਹੈ। ਔਰ ਇਸ ਤੋਂ ਹਾਲਾਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਭਾਈ ਇਸ ਦੇ ਉੱਤੇ ਦਬਾਅ ਬਣਨਾ ਚਾਹੀਦਾ। ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ, ਜਸਰਾਜ ਸਿੰਘ ਜਿਹੜੇ MP ਨੇ ਔਰ ਕੰਜ਼ਰਵੇਟਿਵ ਪਾਰਟੀ ਦੇ ਨੇ ਕੈਲਗਰੀ ਤੋਂ, ਉਹਨਾਂ ਨੇ ਬੜੀ ਬੋਲਡ ਸਟੇਟਮੈਂਟ, ਬੜਾ ਖੂਬਸੂਰਤ ਹੈਂਡਸਮ ਸਿੱਖ ਨੌਜਵਾਨ ਹੈ, ਉਹਨੇ ਗੌਰਮੈਂਟ ਨੂੰ ਘੇਰਿਆ ਔਰ ਉਹਨਾਂ ਦੇ ਸੇਫਟੀ ਮਿਨਿਸਟਰ ਨੇ ਕੀ ਜਵਾਬ ਦਿੱਤਾ ਹੈ। ਪਹਿਲਾਂ ਇਹ ਰਿਪੋਰਟਿੰਗ ਈਵਨ ਕਿਉਂਕਿ ਇਸ ਦੇ ਉੱਤੇ ਅਸੀਂ ਡੀਟੇਲ 'ਚ ਗੱਲ ਨਹੀਂ ਸੀ ਕੀਤੀ, ਪਾਸਿੰਗ ਰੈਫਰੈਂਸ ਅਸੀਂ ਗੱਲ ਕੀਤੀ ਸੀ, ਕੈਨੇਡੀਅਨ ਪ੍ਰੈਸ ਦੀ ਸਟੋਰੀ ਸੀ ਔਰ ਹੈਡਲਾਈਨ ਸੀ ਕਿ ਸਮ ਕੈਨੇਡੀਅਨ ਪੋਲੀਟੀਸ਼ੀਅਨਸ collaborating with foreign governments to further own interests. ਕੈਨੇਡਾ ਦੇ ਟੈਕਸਪੇਅਰ ਮਨੀ ਦੇ ਨਾਲ ਜਿਹੜੇ ਸਿਸਟਮ 'ਚ ਇਹਨਾਂ ਦੀ ਤਨਖਾਹ ਮਿਲਦੀ ਹੈ, ਫਿਰ ਪੈਨਸ਼ਨਾਂ ਵੀ ਮਿਲਣਗੀਆਂ, ਜਿਹੜੇ ਕੈਨੇਡਾ ਦੇ ਹਿੱਤਾਂ ਨੂੰ ਦੇ ਲਈ ਲੋਕ ਚੁਣ ਕੇ ਭੇਜਦੇ ਨੇ ਕਿ ਵੀ ਤੁਸੀਂ ਪਾਰਲੀਮੈਂਟ ਔਰ ਸੈਨੇਟ 'ਚ ਬੈਠ ਕੇ ਕਾਨੂੰਨ ਬਣਾਉਣੇ ਨੇ, ਕੈਨੇਡਾ ਦੀ ਹਿਫਾਜ਼ਤ ਕਰਨੀ ਹੈ, ਉਹ ਪੈਸੇ ਦੀ ਖਾਤਰ ਜਾਂ ਹੋਰ ਕੋਈ ਇੰਟਰਸਟ ਕਿਸੇ ਨੂੰ ਟ੍ਰਿਪ ਟੂਰ ਲਵਾ ਦਿੰਦੇ ਹੋਣਗੇ ਆਗਰੇ ਦਾ ਜਾਂ ਗੋਆ ਦਾ, ਔਰ ਰਾਧਾ ਸ਼ੀਲਾ ਭੇਜ ਦਿੰਦੇ ਨੇ ਉਹਨਾਂ ਨੂੰ ਟ੍ਰਿਪ ਦੇ ਨੂੰ ਸੁਖਾੜਾ ਬਣਾਉਣ ਦੇ ਲਈ, ਔਰ ਉਹ ਆ ਕੇ ਗੁਣ ਗਾਉਂਦੇ ਨੇ। ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਸਾਡੇ ਕੋਲ ਜਾਣਕਾਰੀ ਰਹੀ ਹੈ ਕਿ ਕਿਵੇਂ ਈਵਨ ਬਹੁਤ ਸਾਰਿਆਂ ਨੂੰ ਸਾਊਥ ਇੰਡੀਆ ਹੀ ਭੇਜਦੇ ਨੇ ਔਰ ਕਿਵੇਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ। ਐਵੇਂ ਨਹੀਂ, ਉਹ ਆਸਟ੍ਰੇਲੀਅਨ ਇੰਟੈਲੀਜੈਂਸ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਬਈ ਇਹ ਜਿਹੜਾ ਆਸਟ੍ਰੇਲੀਆ ਹੈ ਇਹ ਨੈਸਟ ਆਫ ਸਪਾਈਜ਼, ਕਿ ਇਹਨਾਂ ਦਾ ਜਸੂਸਾਂ ਦਾ ਆਲਣਾ ਬਣਿਆ ਹੋਇਆ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਸਾਰਾ ਈਵਨ they had been grooming the politician। ਹੁਣ ਜਦੋਂ ਤੁਸੀਂ ਗਰੂਮਿੰਗ ਲਫ਼ਜ਼ ਦੇਖਦੇ ਹੋ
ਤੇ ਜੇ ਆਸਟ੍ਰੇਲੀਆ ਦੇ ਵਿੱਚ ਗਰੂਮਿੰਗ ਦੀ ਗੱਲ ਔਰ ਨੈਸਟ ਆਫ ਸਪਾਈਸ ਦੇ ਥੱਲੇ ਔਰ 2 ਉਹਨਾਂ ਨੇ ਕੱਢੇ ਵੀ, ਤੇ ਆਸਟ੍ਰੇਲੀਆ 'ਚ ਤਾਂ ਜਿਹੜੀ ਸਾਡੀ ਸਿੱਖ ਕਮਿਊਨਿਟੀ ਆ ਉਹ ਲੇਟਲੀ ਕੁਝ ਸਾਲਾਂ 'ਚ 100% ਜਾਂ 200% ਗਰੋ ਹੋਏ ਨੇ। ਕੈਨੇਡਾ 'ਚ ਤਾਂ ਇਹ 70s ਤੋਂ ਹੀ ਏਜੰਸੀਆਂ ਜਿਹੜੀਆਂ ਨੇ ਉਹ ਸਿੱਖਾਂ ਦਾ ਥੱਲਾ ਲਾਉਣ ਲਈ ਕਨਿਸ਼ਕਾ ਕਾਂਡ ਕਰਨ ਤਾਂ ਗਏ ਨੇ। ਇੱਥੇ ਕਿਸ ਲੈਵਲ ਤੇ ਇਹਨਾਂ ਨੇ ਗਰੂਮਿੰਗ ਕੀਤੀ ਹੋਏਗੀ? ਉੱਥੇ ਤਾਂ ਆਸਟ੍ਰੇਲੀਆ 'ਚ ਕੋਈ ਸਿੱਖ MP ਨਹੀਂ ਨੇ। ਇੱਥੇ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵੀ ਈਵਨ ਇਸ ਸਾਰੇ 'ਚ ਲਿਬਰਲ ਪਾਰਟੀ ਦੇ ਹੀ ਜਿਹੜੇ ਨੇ ਸਿੱਖ ਵੀ ਹੋਣ, ਦੂਜੇ ਤਾਂ ਹੋਣਗੇ ਹੀ, ਗੋਰੇ ਜਾਂ ਦੂਜੇ। ਹੁਣ ਇਸ ਖਬਰ ਦਾ ਵੇਰਵਾ ਇਹ ਜਿਹੜਾ ਬੜਾ ਕਲੀਅਰ ਸੀ ਕਿ ਕੈਨੇਡੀਅਨ ਇੰਟੈਲੀਜੈਂਸ ਸਰਵਿਸਿਜ਼ ਹੈਵ ਗੈਦਰਡ ਇਨਫੋਰਮੇਸ਼ਨ indicating some MPs and senators are collaborating with foreign governments to advance their own interests. own interest, ਪੈਸਾ, ਹੋਰ ਕੋਈ ਨਾ ਕੋਈ ਮਫਾਦ। ਬਿਲਕੁਲ। ਔਰ ਇਹ ਜਿਹੜੀ ਹੈ ਉਹਨਾਂ ਨੇ ਪਾਰਲੀਮੈਂਟੇਰੀਅਨਸ ਨੇ ਜਿਹੜੀ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨ ਸੈਟ, ਇਹ ਕੱਡ ਕਮੇਟੀ ਬਣੀ ਸੀ, that it has been told some Canadian politicians are working with foreign powers in what may be illegal behavior. illegal ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਬਈ ਇਹ ਪ੍ਰੋਸੀਕਿਊਟ ਨਹੀਂ ਹੋ ਸਕਦੇ ਕਿਉਂਕਿ ਇਸ ਕਿਸਮ ਦੇ ਲਾਅ ਜਾਂ ਦੂਜੇ ਐਗਜ਼ਿਸਟ ਨਹੀਂ ਕਰਦੇ, ਔਰ ਜਿਹੜੀ ਪ੍ਰੋਸੀਕਿਊਸ਼ਨ ਦੇ ਲਈ ਕਲੀਅਰ ਐਵੀਡੈਂਸ ਹੈ ਸ਼ਾਇਦ ਉਹ ਨਾ ਹੋਏ। ਉਹਨਾਂ ਨੇ ਕਿਹਾ ਅਨਫੋਰਚੂਨੇਟਲੀ ਦ ਕਮੇਟੀ ਹੈਜ਼ ਆਲਸੋ ਸੀਨ ਟਰਬਲਿੰਗ ਇੰਟੈਲੀਜੈਂਸ that some parliamentarians are, in the words of the intelligence services, semi-witting or witting participants in the efforts of foreign states to interfere in our politics. National Security and Intelligence Committee of Parliamentarians said in a report. NSICOP ने अपनी रिपोर्ट 'ਚ ਕਿਹਾ ਕਿ ਕੁਝ ਤਾਂ ਪੂਰੀ ਤਰ੍ਹਾਂ ਭਿੱਜੇ ਹੋਏ ਨੇ ਦੂਜਿਆਂ ਦੇ ਧਨ ਦੇ ਨਾਲ, ਮੁਲਕਾਂ ਦੇ ਕੁਝ ਉਸ ਰਸਤੇ ਦੇ ਨੇ, ਪਰ ਉਹਨਾਂ ਨੇ ਉਹਨਾਂ ਪੋਲੀਟੀਸ਼ੀਅਨਸ ਦਾ ਨਾਂ ਲੈਣ ਤੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਜੀ ਇਹ RC MP ਨੇ ਦੇਖਣਾ ਕਿ ਬਈ ਉਹ ਪਹਿਲਾਂ ਇਸ ਨੂੰ ਪ੍ਰੂਵ ਕਰ ਲੈਣ ਔਰ ਫਿਰ ਉਹ ਨਾਂ ਲੈ ਸਕਦੇ ਨੇ। ਉਹਨਾਂ ਨੇ ਕਿਹਾ ਕਿ some of this behavior is unlikely to lead to criminal charges because of Canada's failure to strengthen the ability to gather prosecutable evidence from intelligence, but examples include parliamentarians communicating frequently with foreign missions, ਜਿਹੜੇ ਆਮ ਉਹਨਾਂ ਨਾਲ ਗੱਲਬਾਤ ਕਰਦੇ ਨੇ before or during a political campaign, ਸਿਆਸੀ ਮੁਹਿੰਮ ਚਲਾਉਣ ਤੋਂ ਪਹਿਲਾਂ ਵੀ ਅਖੀਰ ਵੀ ਪੈਸਾ ਲੈਣ ਲਈ, to obtain support from community groups or businesses which diplomatic missions promise to quietly mobilize in a candidate's favor. ਹੁਣ ਜਦੋਂ ਇਹਨਾਂ ਨੇ ਲੈਣਾ ਹੁਣ ਇੰਡੀਅਨ ਕੌਂਸੂਲੇਟ ਜਾਂ ਐਂਬੈਸਡਰ ਇੱਥੇ ਬਿਜ਼ਨਸਿਸ ਦੇ ਉਹਨਾਂ ਦੇ ਬੰਦੇ ਨੇ, ਉਹਨਾਂ ਨੂੰ ਕਹਿਣਗੇ ਜੀ ਜ਼ਰਾ ਇਹਦੀ ਹਮਾਇਤ ਕਰ ਦਿਓ ਤੇ ਉਹਦਾ ਵਾਪਸ, ਅਸੀਂ ਤਾਂ ਦੇਖਿਆ ਐਡਾਂ ਵਾਪਸ ਕਰਵਾਉਂਦੇ ਨੇ ਕਹਿ ਕੇ ਔਰ ਐਡਾਂ ਦਵਾਉਂਦੇ ਨੇ ਉਹਨਾਂ ਨੂੰ ਜਿਹੜੇ ਉਹਨਾਂ ਦਾ ਪ੍ਰਚਾਰ ਕਰਦੇ ਨੇ। ਔਰ ਉਹਨਾਂ ਕਿਹਾ some parliamentarians are also accepting knowingly or though willfully blindness funds or benefits from foreign missions or their proxies which have been layered or otherwise disguised to conceal their source. ਕਿ ਉਹਨਾਂ ਨੇ ਡਿਸਗਾਈਜ਼ ਰੂਪ ਦੇ ਵਿੱਚ ਉਹ ਥਰੋ ਕਰਦੇ ਨੇ, ਉਹਨਾਂ ਦੇ ਇਹ ਸਾਰਾ ਪਾਰਟ ਹੈ। ਫਿਰ ਉਹਨਾਂ ਨੇ ਜਿਹੜੀ NSICOP ਨੇ ਕਿਹਾ it is received intelligence indicating some MPs and senators are providing foreign diplomatic officials with privileged information on the work or opinions of fellow parliamentarians, knowing that such information will be used by those officials to inappropriately pressure parliamentarians to change their position. ਕੱਲਾ ਇਹਦਾ ਮਤਲਬ ਇਹ ਹੈ ਕਿ ਵੀ ਜਸੂਸੀ ਦਾ ਨੈਟਵਰਕ ਤਾਂ ਕੈਨੇਡਾ ਦੇ ਪਾਰਲੀਮੈਂਟੇਰੀਅਨਸ ਤੱਕ, ਉਹ ਨੈਸਟ ਆਫ ਸਪਾਈਜ਼ ਆਸਟ੍ਰੇਲੀਆ ਨਾਲੋਂ ਵੀ ਵਰਸਟ ਕੈਨੇਡਾ 'ਚ ਹੈ। ਹੁਣ ਇਹ ਸਾਰੀ ਰਿਪੋਰਟ ਔਰ ਇਹ ਲੰਬੀ ਰਿਪੋਰਟ ਹੈ, ਮੈਂ ਵਕਤ ਦੀ ਘਾਟ ਕਰਕੇ ਅੱਗੇ ਨਹੀਂ ਜਾਵਾਂਗਾ। ਹੁਣ ਇਹ ਇਸ਼ੂ ਕਾਫੀ ਗਰਮ ਹੈ। ਜਦੋਂ ਮੈਂ ਕਿਹਾ ਵੀ WSO ਦੇ ਸਪੀਕਰ ਨੇ ਵੀ ਆਪਣੀ ਗੱਲਬਾਤ ਦੇ ਵਿੱਚ ਚੁੱਕਿਆ, ਮੰਗ ਵੀ ਕੀਤੀ ਜਾ ਰਹੀ ਹੈ, ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਵੀ ਇਹ ਇੱਕ ਫਖਰ ਔਰ ਮਾਣ ਵਾਲੀ ਗੱਲ ਹੈ। ਔਰ ਇਹ ਬੰਦਾ ਜਿਹੜਾ ਖੁਦ ਇਮਾਨਦਾਰ ਹੈ ਉਹੀ ਇਸ ਸਵਾਲ ਨੂੰ ਚੁੱਕ ਸਕਦਾ ਹੈ। ਜਸਰਾਜ ਸਿੰਘ ਨੇ ਕੈਲਗਰੀ ਤੋਂ ਜਿਹੜੇ MP ਨੇ ਪਾਰਲੀਮੈਂਟ ਦੇ ਵਿੱਚ ਕਿਹਾ ਜਸਟਿਨ ਟਰੂਡੋ ਦੀ ਗਵਰਨਮੈਂਟ ਨੂੰ ਕਿ ਭਾਈ ਤੁਸੀਂ ਕਿਉਂ ਜਿਹੜਾ ਇਸ ਨੂੰ ਨਹੀਂ ਜਿਹੜਾ ਜ਼ਾਹਰ ਕਰਦੇ, ਉਹਨਾਂ ਪਰ ਨਾ ਦੱਸੋ ਕਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਕਿਹੜੇ ਸੈਨੇਟਰ ਨੇ ਜਿਹੜੇ ਫੋਰਨ ਗਵਰਨਮੈਂਟਸ ਦੇ ਨਾਲ ਹੌਬਨੌਬ ਕਰਦੇ ਨੇ, ਉਹਨਾਂ ਤੋਂ ਮਫਾਦ ਲਏ ਨੇ, ਜਾਂ ਉਹਨਾਂ ਨੇ ਜਿਹੜਾ ਕੈਨੇਡੀਅਨ ਇਨਰ ਜਿਹੜੀ ਕਹਾਣੀ ਹੈ ਉਹ ਲੀਕ ਕੀਤੀ ਹੈ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਬਈ ਉਹ ਚਲਾ ਦੇਣ। 2 ਮਿੰਟ ਦਾ ਉਹਨਾਂ ਦਾ ਸਵਾਲ ਹੈ
ਜੀ। ਔਰ ਕੈਨੇਡੀਅਨ ਸੇਫਟੀ ਮਿਨਿਸਟਰ ਨੇ ਬਿਲਕੁਲ। ਕਿਵੇਂ ਇਹਨੂੰ ਗੋਲ-ਮੋਲ ਕੀਤਾ ਹੈ ਕਿ ਜੇ ਅਸੀਂ ਕਮੇਟੀ ਬਣਾਤੀ ਹੈ ਫਿਰ ਇਹ ਹੋਏਗਾ ਫਿਰ ਉਹ ਹੋਏਗਾ। ਇਹਦਾ ਮਤਲਬ ਇਹ ਹੈ ਕਿ ਵੀ ਜਦੋਂ ਕੁਝ ਲੁਕੋਇਆ ਜਾਂਦਾ ਹੈ ਇਹਦਾ ਮਤਲਬ ਹੁੰਦਾ ਹੈ ਕਿ ਕੁਝ ਨਾ ਕੁਝ ਐਸਾ ਹੈ ਜਿਹੜਾ ਕਿ ਬਹੁਤ ਖਤਰਨਾਕ ਹੈ ਔਰ ਉਹਦੇ ਨਾਲ ਹੀ ਇਹ ਸੈਗਮੈਂਟ ਕਲੋਜ਼ ਹੋਏਗਾ। ਫਿਰ ਅਸੀਂ ਅਗਲੇ ਸੈਗਮੈਂਟ ਦੇ ਬਿਲਕੁਲ। The honourable member from Calgary Forest Lawn. Certain members of this House acted in the best interest of hostile foreign regimes interfering in Canada's democracy. This is a disgusting betrayal of Canadians who elected us to represent them in this place. We as MPs are supposed to serve Canadians, not foreign hostile actors. Why is this Liberal NDP government fighting to protect MPs' names, collaborating in the best interest of hostile foreign regimes and not Canadians? The honourable minister for Public Safety. Mr. Speaker, I'll repeat what I said a moment ago in French. We agree with members of this House that the appropriate forum to look at these matters is the Commission, already set up and operating. Set up, I would remind colleagues, with the unanimous support of all parties in this House. The Hague Commission has access to all of the documents that the National Security and Intelligence Committee of Parliamentarians looked at. Officials from the Privy Council office have already been in touch with the Hague Commission to determine the best way forward. We think that's a responsible way to proceed, not simply standing up and illegally announcing a list of names like my colleague suggests. The honourable member from Calgary Forest Lawn. Boo-hoo, get over it was the most disgusting response from this cover-up coalition. This government turned a blind eye to foreign interference to protect their own partisan interests. They refused to hand over documents to that commission, and now they won't release the names of the MPs in this House doing dirty work for foreign hostile regimes. Canadians need to know who these MPs are. Is this Liberal NDP government really going to let sitting members of this House working against the interest of Canadians run in the next election? Before the honourable minister responds, I'm just going to encourage all members, please, not to express their voices unless they are recognised by the chair. The honourable minister for Public Safety. Again, Mr. Speaker, the government will be supporting the motion before the House today brought by the Bloc Québécois, asking the Hague Commission to examine this very matter. We think that's the appropriate way to do it. The Conservatives are pretending that you can stand up and release a list of names. Mr. Speaker, I asked the Deputy Commissioner of the RCMP, Mark Flynn, this morning, what would happen if I stood up and announced a list of names like my colleagues are asking me to do? And he said I would be subject to criminal prosecution. So guess what, Mr. Speaker? I'm not going to do that.